ਪੰਜਾਬੀ ਰੇਡੀਓ USA ਦੇਖ ਰਹੇ ਅਤੇ ਸੁਣ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੰਦੀਪ ਤੇ ਮੇਰੇ ਨਾਲ ਲਾਈਨ ਤੇ ਮੌਜੂਦ ਨੇ ਨਵਜੀਤ। ਸਭ ਤੋਂ ਪਹਿਲਾਂ ਨਵਜੀਤ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਜੀ ਸੰਦੀਪ ਜੀ, ਸ਼ੁਕਰੀਆ ਜੀ, ਮਿਹਰਬਾਨੀ। ਸਭ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ, ਕੱਲ੍ਹ 9 ਦਸੰਬਰ 2020 ਦਿਨ ਬੁੱਧਵਾਰ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਸੀ, ਜੋ ਕਿ ਰੱਦ ਕਰ ਦਿੱਤੀ ਗਈ, ਟਾਲ ਦਿੱਤੀ ਗਈ। ਅਗਲੀ ਬੈਠਕ ਕਦੋਂ ਹੁੰਦੀ ਆ ਇਹ ਦੇਖਦੇ ਹਾਂ। ਕੱਲ੍ਹ ਵਾਲੀ ਮੀਟਿੰਗ ਕਿਉਂ ਟਾਲੀ ਗਈ, ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਆ, ਕੀ ਸੰਭਾਵਨਾ ਆ, ਕਰਦੇ ਹਾਂ ਇਸ 'ਤੇ ਵਿਚਾਰ ਚਰਚਾ। ਸਭ ਤੋਂ ਪਹਿਲਾਂ ਨਵਜੀਤ ਤੁਸੀਂ ਦੱਸੋ, ਜਿਹੜੀ ਅਮਿਤ ਸ਼ਾਹ ਦੀ ਪਿਛਲੀ ਮੀਟਿੰਗ ਹੋਈ ਆ ਕਿਸਾਨਾਂ ਦੇ ਨਾਲ, ਉਸ ਦੇ ਮਾਇਨੇ ਕੀ ਨੇ? ਦੇਖੋ ਸੰਦੀਪ ਜੀ, ਇਹ ਜੋ ਕਿਸਾਨੀ ਸੰਘਰਸ਼ ਚੱਲ ਰਿਹਾ, ਇਹ ਹੁਣ ਅਗਲੇ ਪੜਾਅ 'ਤੇ ਪਹੁੰਚ ਚੁੱਕਿਆ। ਕਿਸਾਨ ਹੁਣ ਪਿੱਛੇ ਹਟਣ ਨੂੰ ਬਿਲਕੁਲ ਵੀ ਤਿਆਰ ਨਹੀਂ। ਹੁਣ ਲੜਾਈ ਕਿਹਾ ਜਾਵੇ ਆਰ ਪਾਰ ਦੀ ਹੈ ਤੇ ਬਿਲਕੁਲ ਗਲਤ ਨਹੀਂ ਹੋਵੇਗਾ। ਲੜਾਈ ਹੁਣ ਆਰ ਪਾਰ ਦੀ ਹੋ ਕੇ ਰਹਿ ਗਈ ਹੈ। ਤੁਸੀਂ ਦੇਖੋ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦਾ ਦਿੱਤਾ ਜਾਂਦਾ ਮੀਟਿੰਗ ਦਾ। ਕਿਸਾਨ ਮੀਟਿੰਗ ਲਈ ਜਾਂਦੇ ਨੇ। ਪਹਿਲਾਂ ਤਾਂ ਕਿਸਾਨਾਂ ਨੂੰ ਖੱਜਲ ਖੁਆਰ ਕਰ ਦਿੱਤਾ ਜਾਂਦਾ ਹੈ। ਜਿੱਥੇ ਮੀਟਿੰਗ ਰੱਖੀ ਜਾਂਦੀ ਹੈ ਉੱਥੋਂ ਜਗ੍ਹਾ ਚੇਂਜ ਕਰ ਦਿੱਤੀ ਜਾਂਦੀ ਹੈ। ਚਲੋ, ਕਿਸਾਨਾਂ ਨੇ ਤਾਂ ਹੁਣ ਮੀਟਿੰਗ ਲਈ ਜਾਣਾ ਹੀ ਸੀ, ਉਹ ਜਿੱਥੇ ਬੁਲਾਇਆ ਸੀ ਉੱਥੇ ਚਲ ਗਏ। ਉੱਥੇ ਜਾਂਦੇ ਨੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੁੰਦੀ ਆ। ਉਸ ਮੀਟਿੰਗ ਦੇ ਵੀ ਵੱਖੋ ਵੱਖ ਐਂਗਲ ਨੇ। ਹੁਣ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਅਜਿਹੇ ਸੀਗੇ ਜਿਹੜੇ ਉੱਥੇ ਪਹੁੰਚੇ ਨਹੀਂ ਜਾਂ ਉਹਨਾਂ ਨੂੰ ਬੁਲਾਇਆ ਨਹੀਂ, ਤੇ ਬਹੁਤ ਸਾਰੇ ਇੱਦਾਂ ਦੇ ਆਗੂ ਸੀਗੇ ਜਿਨ੍ਹਾਂ ਨਾਲ ਗੱਲਬਾਤ ਕਰਨ ਲਈ ਕੇਂਦਰੀ ਮੰਤਰੀ ਨੇ ਜਦੋਂ ਅੱਗੇ ਵਾਧਾ ਕੀਤਾ ਤਾਂ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਗਈਆਂ। ਸੰਦੀਪ ਜੀ, ਮੈਂ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਕਿ ਪਹਿਲਾਂ ਜਦੋਂ ਮੀਟਿੰਗ ਹੁੰਦੀ ਸੀ ਤਾਂ ਉਹਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਤੇ ਪੰਜਾਬ ਦੇ ਇੱਕ ਫਗਵਾੜੇ ਤੋਂ ਮੰਤਰੀ ਉਹ ਉਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਸੀ। ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨੇ ਫਗਵਾੜਾ ਤੋਂ, ਉਹ ਮੀਟਿੰਗ ਵਿੱਚ ਸ਼ਾਮਲ ਹੁੰਦੇ ਸੀ। ਇਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਕਿ ਕਿਸਾਨੀ ਅੰਦੋਲਨ ਨੂੰ ਠੰਡਾ ਕੀਤਾ ਜਾਵੇ, ਸ਼ਾਂਤ ਕੀਤਾ ਜਾਵੇ। ਇਹ ਤਿੰਨੇ ਹੀ ਮੋਹਰੇ ਬਣ ਕੇ ਅੱਗੇ ਕੰਮ ਕਰ ਰਹੇ ਸੀ। ਪਰ ਸਭ ਤੋਂ ਵੱਡੀ ਗੱਲ ਸੀ, ਸਭ ਤੋਂ ਵੱਡਾ ਸਵਾਲ ਸੀ ਕਿ ਆਖਰ ਇਹਨਾਂ ਦੇ ਪਿੱਛੇ ਕੌਣ ਸੀ? ਜਦੋਂ ਘੋੜਾ ਦੌੜਦਾ ਤੇ ਕੋਈ ਨਾ ਕੋਈ ਰੱਥ ਉੱਪਰ ਬੈਠਾ ਲਗਾਮ ਫੜੀ ਹੁੰਦਾ ਹੈ। ਉਹ ਲਗਾਮ ਕਿਹਨੇ ਫੜੀ ਸੀ? ਦੇਖੋ, ਭਾਰਤ ਵਿੱਚ ਦੋ ਹੀ ਚੀਜ਼ਾਂ ਨੇ। ਰਾਜਨੀਤੀ ਜਿਹੜੀ ਚੱਲਦੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਅਮਿਤ ਸ਼ਾਹ, ਜੋ ਮੰਨਿਆ ਜਾ ਰਿਹਾ, ਜੋ ਕਿਹਾ ਜਾ ਰਿਹਾ, ਇਹਨਾਂ ਦੋਨਾਂ ਦੇ ਆਪਸੀ ਫੈਸਲੇ ਹੁੰਦੇ ਨੇ। ਭਾਵੇਂ ਇਹਦੇ ਪਿੱਛੇ RSS ਵੀ ਹੋਵੇ, ਉਹ ਵੱਖਰੀ ਗੱਲ ਹੈ। ਹੁਣ ਜਦੋਂ ਫੈਸਲੇ ਲਏ ਜਾਂਦੇ ਨੇ ਤਾਂ ਉਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਫੈਸਲੇ ਲੈਂਦੇ ਨੇ। ਇਹ ਜ਼ਿਆਦਾਤਰ ਸੰਭਾਵਨਾ ਬਣੀ ਹੋਈ ਆ। ਪਰ ਇਸ ਵਾਰ ਮੀਟਿੰਗ ਵਿੱਚ ਬਹੁਤ ਸਾਰੇ ਕਿਸਾਨ ਆਗੂ ਸੀ। ਜਦੋਂ ਕਿਸਾਨ ਆਗੂ ਕੋਈ ਨੁਕਤਾ ਸਾਂਝਾ ਕਰਦੇ ਸੀ, ਗੱਲ ਦੱਸਦੇ ਸੀ, ਠਾਹ ਕਰਕੇ ਵੱਜਦੀ ਸੀ ਤਾਂ ਅੱਗਿਓਂ ਮੰਤਰੀ ਉੱਠ ਕੇ ਜਾਂਦੇ ਸੀ। ਭਾਈ, ਇਹ ਮੰਤਰੀ ਜਾਂਦੇ ਕਿੱਧਰ ਨੂੰ ਸੀਗੇ? ਉਹ ਕਿਹਦੇ ਨਾਲ ਸਲਾਹ ਕਰਦੇ ਸੀਗੇ? ਇਹ ਵੀ ਆਪਣੇ ਆਪ 'ਚ ਸਵਾਲ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਜਾਂਦੀ ਹੋਵੇ। ਹੁਣ ਅਸੀਂ ਗੱਲ ਕਰਦੇ ਹਾਂ ਇਹ ਮੀਟਿੰਗ ਦੀ। ਅਮਿਤ ਸ਼ਾਹ ਹੁਣਾਂ ਨੂੰ ਹੁਣ ਆਪਣੇ ਹੱਥਾਂ 'ਚ ਕਮਾਨ ਲਈ ਆ, ਕਿਉਂਕਿ ਗੱਲ ਬਣਦੀ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ। ਹੁਣ ਅਮਿਤ ਸ਼ਾਹ ਹੋਰਾਂ ਨੇ ਹੱਥ ਵਿੱਚ ਕਮਾਨ ਲਈ ਆ। 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਕਿਸਾਨਾਂ ਨੇ ਸਾਫ਼-ਸਾਫ਼ ਗੱਲ ਕਹੀ ਕਿ ਸਾਨੂੰ ਮੀਟਿੰਗਾਂ ਕਰਨ ਲਈ ਬਾਰ-ਬਾਰ ਨਾ ਬੁਲਾਓ, ਸਾਡੇ ਕੋਲ ਇੰਨਾ ਸਮਾਂ ਹੈ ਨਹੀਂ ਗਾ। ਕਿਉਂਕਿ ਹਰ ਵਾਰ ਉਹੀ ਗੱਲਾਂ ਹੁੰਦੀਆਂ ਨੇ। ਗੱਲਾਂ ਕੀ ਹੁੰਦੀਆਂ ਨੇ ਕਿ ਆਰਡੀਨੈਂਸ ਕੀ ਨੇ, ਆਰਡੀਨੈਂਸਾਂ ਵਿੱਚ ਕੀ ਕੀਤਾ ਹੈ, ਕਿਸਾਨਾਂ ਲਈ, ਕਿਸਾਨਾਂ ਦੇ ਹਿੱਤ ਵਿੱਚ ਨੇ। ਪਰ ਕਿਸਾਨ ਕਹਿੰਦੇ ਸਾਨੂੰ ਇਹ ਤਾਂ ਸਾਰਾ ਕੁਝ ਪਤਾ ਹੈ। ਜੇ ਹਿੱਤ ਵਿੱਚ ਹੁੰਦੇ ਤਾਂ ਅਸੀਂ ਸੜਕਾਂ 'ਤੇ ਕਿਉਂ ਹੁੰਦੇ? ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਲਿਖ ਕੇ ਦਿੱਤਾ ਜਾਵੇ ਕਿ ਕੇਂਦਰ ਸਰਕਾਰ ਸਾਡੇ ਨਾਲ ਕਿਹਦੇ ਉੱਤੇ ਗੱਲ ਕਰਨਾ ਚਾਹੁੰਦੀ ਆ। ਫਿਰ ਕਿਸਾਨਾਂ ਨੂੰ ਮੀਟਿੰਗ ਲਈ ਜਦੋਂ ਬੁਲਾਇਆ ਸੀਗਾ ਤੇ ਬਹੁਤ ਸਾਰੀਆਂ ਗੱਲਾਂ ਦਿਮਾਗ ਵਿੱਚ ਕਿਸਾਨਾਂ ਦੇ ਸੀਗੀਆਂ, ਪਰ ਉਹਨਾਂ ਨੇ ਜੋ ਮੰਗ ਰੱਖੀ ਸੀ ਕਿ ਲਿਖ ਕੇ ਦਿੱਤਾ ਜਾਵੇ, ਉਹਨੂੰ ਵੀ ਅੱਜ ਕਿਸਾਨਾਂ ਨੇ ਠੁਕਰਾ ਦਿੱਤਾ। ਕਿਸਾਨਾਂ ਨੇ ਸਿਰੇ ਤੋਂ ਹੀ ਖਾਰਜ ਕਰ ਦਿੱਤਾ। ਪਰ ਅਮਿਤ ਸ਼ਾਹ ਨੇ ਜਿਹੜੀ ਮੀਟਿੰਗ ਬੁਲਾਈ ਸੀ ਉਹਦੇ ਕਈ ਮਾਇਨੇ ਹੋ ਸਕਦੇ ਸੀ।
ਕਿ ਇਸ ਸੰਘਰਸ਼ ਨੂੰ ਖਤਮ ਕੀਤਾ ਜਾਵੇ, ਇਸ ਸੰਘਰਸ਼ ਨੂੰ ਮੱਠਾ ਪਾਇਆ ਜਾਵੇ, ਇਸ ਸੰਘਰਸ਼ ਨੂੰ ਲਟਕਾਇਆ ਜਾਵੇ। ਸੰਦੀਪ ਜੀ, ਜਦੋਂ ਮੀਟਿੰਗਾਂ ਹੁੰਦੀਆਂ ਨਾ, ਮੀਟਿੰਗਾਂ ਦਾ ਮਤਲਬ ਹੀ ਇਹੀ ਹੁੰਦਾ ਕਿ ਕੰਮ ਲੰਬਾ ਕਿੱਦਾਂ ਖਿੱਚਿਆ ਜਾਵੇ, ਕੰਮ ਠੰਡਾ ਕਿੱਦਾਂ ਕੀਤਾ ਜਾਵੇ। ਸੋ ਇਹਦੇ ਵਿੱਚ ਵੀ ਮੈਨੂੰ ਲੱਗਦਾ ਇੱਦਾਂ ਹੀ ਸੀਗਾ ਕਿ ਕੰਮ ਨੂੰ, ਸੰਘਰਸ਼ ਨੂੰ ਲੰਬਾ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਆ। ਨਵਜੀਤ, ਇੱਕ ਗੱਲ ਹੋਰ ਦੱਸਿਓ, ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਮੀਟਿੰਗ ਦੇ ਵਿੱਚ? ਦੇਖੋ ਸੰਦੀਪ ਜੀ, ਇਹ ਗੱਲ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਤੁਸੀਂ ਜਿਹੜੀ ਗੱਲ ਕੀਤੀ ਹੈ, ਇਹ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ ਦੀ ਗੱਲ ਹੈ। ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਨੇ ਉਹਨਾਂ ਦੇ, ਇਸ ਵਾਰ ਉਹਨਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ। ਕਾਫੀ ਚਰਚਾ ਵਿੱਚ ਰਿਹਾ ਕਿ ਸੱਦਾ ਆਖਰ ਦਿੱਤਾ ਕਿਉਂ ਨਹੀਂ ਗਿਆ, ਕਿਉਂਕਿ ਇੱਕ ਪਾਸੇ ਜੇਕਰ ਸਾਰੇ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਦੂਜੇ ਪਾਸੇ ਜੋਗਿੰਦਰ ਸਿੰਘ ਹੋਣਾ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ। ਹੁਣ ਇਹਨੂੰ ਲੈ ਕੇ ਵੀ ਰਾਜਨੀਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਅੱਜ ਕਿ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਜਿਹੜਾ ਹੈ ਹੁਣ ਖਤਮ ਹੋਣ ਵੱਲ ਆ ਗਿਆ। ਕੇਂਦਰ ਸਰਕਾਰ ਰੁਕਦੀ ਝੁਕਦੀ ਹੋਈ ਨਜ਼ਰ ਆ ਰਹੀ ਹੈ, ਪਰ ਹੁਣ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਦੀ ਜਿਹੜੀ ਧੜੇਬੰਦੀ ਹੈ, ਜਿਹੜੀ ਜਥੇਬੰਦੀ ਹੈ, ਉਸ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ। ਇੱਕ ਅੰਮ੍ਰਿਤਸਰ ਵੱਲੋਂ ਵੀ ਇੱਦਾਂ ਦੀ ਜਥੇਬੰਦੀ, ਉਹਨੂੰ ਲੈ ਕੇ ਵੀ ਸਮੇਂ-ਸਮੇਂ 'ਤੇ ਸਵਾਲ ਖੜੇ ਹੋਏ ਸੀ। ਹੋ ਸਕਦਾ ਇਸ ਕਰਕੇ ਉਹਨਾਂ ਨੂੰ ਨਾ ਬੁਲਾਇਆ ਹੋਵੇ, ਪਰ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਕੀ ਸੱਚਮੁੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਆ? ਕਿਉਂਕਿ ਇਸ ਤੋਂ ਪਹਿਲਾਂ ਵੀ ਜੇਕਰ ਬਾਕੀ ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਸੀ ਤੇ ਇਸ ਵਾਰ ਉਗਰਾਹਾਂ ਵਾਲਿਆਂ ਨੂੰ ਵੀ ਬੁਲਾ ਲੈਂਦੇ। ਚਲੋ ਮੰਨ ਲਿਆ ਨਹੀਂ ਬੁਲਾਉਣਾ ਸੀ, ਜੇ ਨਹੀਂ ਬੁਲਾਉਣਾ ਸੀ ਤੇ ਪਹਿਲੇ ਵਾਲੀਆਂ ਮੀਟਿੰਗਾਂ ਵਿੱਚ ਉਗਰਾਹਾਂ ਹੁਣਾਂ ਨੂੰ ਪਹਿਲਾਂ ਫੋਨ ਜਾਂਦਾ ਰਿਹਾ ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ, ਐਤਕੀ ਕਿਉਂ ਨਹੀਂ ਗਿਆ? ਇੱਥੋਂ ਸਾਫ਼-ਸਾਫ਼ ਲੱਗਦਾ ਹੈ ਕਿ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਹੈ। ਹੋ ਸਕਦਾ ਕਿਸਾਨੀ ਸੰਘਰਸ਼ ਨੂੰ ਮੱਠਾ ਕਰਨ ਦੇ ਲਈ ਨਵੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ, ਪਰ ਜਿਸ ਤਰ੍ਹਾਂ ਭਗਵੰਤ ਮਾਨ ਹੁਣਾਂ ਨੇ ਵੀ ਅੱਜ ਖੁੱਲ੍ਹ ਕੇ ਸਾਹਮਣੇ ਆ ਕੇ ਗੱਲ ਕੀਤੀ ਹੈ, ਦਾਅਵਾ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਦਾ ਜਾ ਰਿਹਾ। ਬਿਲਕੁਲ ਜੀ, ਇਹ ਸਵਾਲ ਵੀ ਬੜਾ ਠੋਸ ਜਿਹਾ ਬਣਦਾ ਪਿਆ, ਕਿਉਂਕਿ ਜੋ ਚੱਲ ਰਿਹਾ ਹੈ, ਕਿਸਾਨ ਆਗੂਆਂ ਨੂੰ ਨਹੀਂ ਬੁਲਾਇਆ ਗਿਆ, ਥੋੜ੍ਹਿਆਂ ਨੂੰ ਬੁਲਾਇਆ ਗਿਆ। ਲੱਗਦਾ ਤਾਂ ਇਸੇ ਤਰ੍ਹਾਂ ਹੈ ਕਿ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਨਵਜੀਤ, ਜਿਹੜੀ ਕੱਲ੍ਹ ਮੀਟਿੰਗ ਰੱਦ ਹੋਈ ਸਰਕਾਰ ਦੀ ਕਿਸਾਨਾਂ ਦੇ ਨਾਲ, ਉਹ ਮੀਟਿੰਗ ਕਿਉਂ ਟਲੀ? ਇਸ ਦੇ ਬਾਰੇ ਤੁਹਾਡਾ ਕੀ ਅਨੁਮਾਨ ਆ? ਸੰਦੀਪ ਜੀ, ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਮੀਟਿੰਗ ਟਲੀ ਕਿਉਂ ਆ। ਦੇਖੋ, ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਕਿ ਕਿਸਾਨ ਜਥੇਬੰਦੀਆਂ, ਹੁਣ ਕਿਸਾਨ ਆਗੂ ਜਿਹੜੇ ਪ੍ਰਧਾਨ ਨੇ ਵੱਖ-ਵੱਖ ਜਥੇਬੰਦੀਆਂ ਦੇ, ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ, ਰੱਦ ਕੀਤਾ ਜਾਵੇ। ਹੁਣ ਤੁਸੀਂ ਦੇਖੋ, ਜਿਹੜੀ ਪਿਛਲੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਸਾਨਾਂ ਨੇ ਸਾਫ਼ ਗੱਲ ਕਰ ਦਿੱਤੀ, ਹੱਥਾਂ ਵਿੱਚ ਕਾਗਜ਼ ਫੜੇ ਹੋਏ ਸੀ, ਉੱਤੇ ਦੋ ਹੀ ਚੀਜ਼ਾਂ ਲਿਖੀਆਂ ਸੀ, ਯੈਸ ਔਰ ਨੋ, ਕਾਨੂੰਨ ਰੱਦ ਕਰਨੇ ਆ ਜਾਂ ਨਹੀਂ ਕਰਨੇ। ਹੁਣ ਗੱਲ ਯੈਸ ਨੋ ਤੇ ਆ ਗਈ ਆ। ਹਾਲਾਂਕਿ ਇਸ ਗੱਲ ਨੂੰ ਲੈ ਕੇ ਵੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਵਾਲ ਖੜੇ ਕੀਤੇ ਨੇ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ। ਚਲੋ, ਇਹ ਵੱਖਰੀ ਰਾਏ ਹੋ ਸਕਦੀ ਆ, ਹੋ ਸਕਦਾ ਕਿ ਬਾਜਵਾ ਉਹਨਾਂ ਨੂੰ ਵੀ ਕਿਤੇ ਥਾਪੜਾ ਮਿਲਿਆ ਹੋਵੇ, ਕਿਹਾ ਨਹੀਂ ਜਾ ਸਕਦਾ, ਪਰ ਕਿਸਾਨ ਹੁਣ ਇਸ ਮੰਗ ਤੇ ਅੜੇ ਨੇ ਕਿ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਹਟਣਾ, ਨਹੀਂ ਤਾਂ ਡੇਰੇ ਤਾਂ ਲਾਏ ਹੋਏ ਆ। ਹੁਣ ਦੇਖੋ, ਜਦੋਂ 6ਵੇਂ ਗੇੜ ਦੀ ਮੀਟਿੰਗ ਹੁੰਦੀ ਆ, 6ਵੇਂ ਗੇੜ ਦੀ ਮੀਟਿੰਗ ਵਿੱਚ ਵੀ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ। ਕੇਂਦਰੀ ਗ੍ਰਹਿ ਮੰਤਰੀ ਖੁਦ ਮੈਦਾਨ 'ਚ ਹੁਣ ਉਤਰ ਆਏ ਨੇ, ਉਦੋਂ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ। ਪਰ ਸੰਦੀਪ ਜੀ, ਹੁਣ ਅਸਲ ਵਿੱਚ ਇਹ ਅੰਦੋਲਨ ਕਿਸੇ ਨਾ ਕਿਸੇ ਪਾਸੇ ਜ਼ਰੂਰ ਜਾਊਗਾ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਸੁਭਾਅ ਹੈ ਨਾ, ਉਹ ਫੈਸਲੇ ਲੈਣੇ ਜੋ ਲੈਂਦੇ ਹੁੰਦੇ ਆ ਤੇ ਟਲਦੇ ਨਹੀਂ। ਇਸ ਵਾਰ ਇਹ ਅੰਦੋਲਨ ਕਿਸੇ ਹੋਰ ਪਾਸੇ ਵੱਲ ਵੀ ਜਾਂਦਾ ਦਿਖਾਈ ਦੇ ਰਿਹਾ। ਤੇ ਰਹੀ ਗੱਲ ਮੀਟਿੰਗ ਕੈਂਸਲ ਹੋਣ ਦੀ, ਕਿਸਾਨਾਂ ਨੇ ਮੀਟਿੰਗ ਇਸ ਕਰਕੇ ਕੈਂਸਲ ਹੋਈ ਆ ਕਿਉਂਕਿ ਕਿਸਾਨਾਂ ਦੀ ਹੁਣ ਇੱਕੋ ਮੰਗ ਆ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਉਹਨਾਂ ਨੂੰ ਸੋਧ ਨਹੀਂ ਚਾਹੀਦੀ। ਹਾਲਾਂਕਿ ਕਈ ਤਜਵੀਜ਼ਾਂ ਦਿੱਤੀਆਂ ਗਈਆਂ ਸੀ, ਉੱਥੇ ਲਿਖਿਆ ਗਿਆ ਸੀ, ਅੱਜ ਮੀਟਿੰਗ ਜੋ ਹੋਈ ਆ ਉਹਦੇ ਵਿੱਚ ਲਿਖਿਆ ਗਿਆ ਸੀ, ਤਜਵੀਜ਼ਾਂ ਦਿੱਤੀਆਂ ਗਈਆਂ ਸਨ ਕਿ ਆਹ ਕੀਤਾ ਜਾ ਸਕਦਾ ਹੈ।
ਜਿਸ ਤਰ੍ਹਾਂ ਪਹਿਲਾਂ ਆਪਣੀ ਕਿਸਾਨ ਜਿਹੜੇ ਨੇ MSP ਦੀ ਮੰਗ ਕਰ ਰਹੇ ਸੀ, ਉਹਨਾਂ ਨੂੰ ਲੈ ਕੇ ਵੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ। ਕੇਂਦਰ ਸਰਕਾਰ ਤਿਆਰ ਹੋ ਗਈ ਹੈ ਲਿਖ ਕੇ ਦੇਣ ਨੂੰ। ਉਸ ਤੋਂ ਬਾਅਦ ਸੂਬਾ ਸਰਕਾਰ ਚਾਹੇ ਤਾਂ ਪ੍ਰਾਈਵੇਟ ਮੰਡੀਆਂ ਵਿੱਚ ਵੀ ਫੀਸ ਲਗਾ ਸਕਦੀ ਆ। ਜੋ ਤਜਵੀਜ਼ਾਂ ਨੇ ਅੱਜ ਨਿਕਲ ਕੇ ਸਾਹਮਣੇ ਆਈਆਂ, ਜੋ ਕਿਸਾਨਾਂ ਨੇ ਕਿਹਾ ਸੀ ਨਾ ਉੱਥੇ ਕਿ ਤੁਸੀਂ ਸਾਨੂੰ ਦੱਸੋ ਸਾਡੇ ਕੋਲ ਕੀ ਪੁੱਛਣਾ, ਸਾਡੀ ਕਿਹੜੀ ਮੰਗ ਮੰਨਣ ਨੂੰ ਤਿਆਰ ਆ, ਉਹਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਸੂਬਾ ਸਰਕਾਰ ਚਾਹੇ ਤਾਂ ਮੰਡੀ ਵਪਾਰੀਆਂ ਦਾ ਰਜਿਸਟ੍ਰੇਸ਼ਨ ਜ਼ਰੂਰੀ ਕਰ ਸਕਦੀ ਆ। ਹਾਲਾਂਕਿ ਪਹਿਲਾਂ ਮੰਡੀਕਰਨ ਨੂੰ ਖਤਮ ਕਰਨ ਦੀ ਗੱਲ ਕਹੀ ਜਾ ਰਹੀ ਸੀ। ਉਸ ਤੋਂ ਬਾਅਦ ਕਿਸਾਨਾਂ ਨੂੰ ਕੋਰਟ ਕਚਹਿਰੀ ਜਾਣ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਇਹ ਵੀ ਮੰਗ ਜੋੜ ਦਿੱਤੀ ਆ ਕੇਂਦਰ ਸਰਕਾਰ ਨੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਾਮਲਾ SDM ਕੋਲ ਚਲਾ ਜਾਊਗਾ। ਹੁਣ SDM ਕੀ ਕਰ ਸਕਦਾ ਇਹਦੇ ਵਿੱਚ? SDM ਤੋਂ ਉੱਪਰ ਤਾਂ ਹੋਰ ਵੀ ਪੋਸਟਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਇਹ ਅਧਿਕਾਰ ਦਿੱਤੇ ਬਈ? SDM ਦੇ ਕੋਲ ਤਾਂ ਅਧਿਕਾਰ ਹੁੰਦੇ ਹੀ ਬੜੇ ਸੀਮਤ ਨੇ। ਚਲੋ ਸੀਮਤ ਨਹੀਂ ਕਹਿੰਦੇ, SDM ਕੰਮ ਕਿੱਦਾਂ ਕਰਦਾ? ਮੰਨ ਲਓ ਉਸ ਇਲਾਕੇ ਦਾ MLA ਆ ਬਈ, ਜਿਹੜਾ MLA ਮੌਜੂਦਾ ਸਰਕਾਰ ਦਾ ਹੋਊਗਾ, ਅਗਲੇ ਨੇ ਚਿੱਟ ਮਾੜੀ ਇਸ਼ਾਰਾ ਕਰਨਾ, ਕੰਮ ਤਾਂ ਉਹਦੇ ਇਸ਼ਾਰੇ ਤੇ ਹੋਣੇ ਆ, ਕਿਉਂਕਿ ਪੰਜਾਬ ਆ, ਮਾਹੌਲ ਸਾਰਿਆਂ ਨੂੰ ਪਤਾ ਹੀ ਆ ਕਿੱਦਾਂ ਕੰਮ ਹੁੰਦੇ ਆ। ਇੱਥੇ ਤਾਂ ਥਾਣਿਆਂ ਦੇ SHO ਨਹੀਂ ਮਾਣ, SHO ਤਾਂ ਦੂਰ ਦੀ ਗੱਲ, ਇੱਥੇ ਤਾਂ ਮੁਨਸ਼ੀ ਦੀ ਮਾਣ। ਸੋ ਇਹ ਤਾਂ SDM ਨੂੰ ਸਾਰੇ ਅਧਿਕਾਰ ਦਿੱਤੇ ਸੀ। ਤੇ SDM ਕਿੱਦਾਂ ਕੰਮ ਕਰਦੇ ਨੇ? ਬਹੁਤ ਸਾਰੇ SDM ਇਮਾਨਦਾਰ ਨੇ, ਬਹੁਤ ਸਾਰੇ SHO ਇਮਾਨਦਾਰ ਨੇ, ਬਹੁਤ ਸਾਰੇ ਪੁਲਿਸ ਮੁਲਾਜ਼ਮ ਇਮਾਨਦਾਰ ਨੇ, ਪਰ ਦੂਸਰੇ ਪਾਸੇ ਦੂਜਾ ਪੱਖ ਵੀ ਤਾਂ ਉਹਦਾ ਹੈਗਾ ਹੀ ਆ ਨਾ। ਪਤਾ ਹੀ ਆ ਸਾਰਿਆਂ ਨੂੰ ਕਿਸ ਤਰ੍ਹਾਂ ਕੰਮ ਹੁੰਦਾ ਥਾਣਿਆਂ ਵਿੱਚ। ਸੋ ਇਹ ਜੋ ਹੁਣ ਤਜਵੀਜ਼ਾਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਵੀ ਕਿਸਾਨਾਂ ਨੇ ਰੱਦ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ। ਜੀ ਬਿਲਕੁਲ ਨਵਜੀਤ, ਜਿਹੜੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ, ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹਜੇ ਸਰਕਾਰ ਦੋ ਚਿੱਤੀ ਵਿੱਚ ਫਸੀ ਹੋਈ ਹੋਵੇਗੀ। ਸ਼ਾਇਦ ਉਹ ਜੋ ਫੈਸਲਾ ਸੁਣਾਉਣਾ ਚਾਹੁੰਦੇ ਨੇ ਉਹ ਪਹਿਲਾਂ ਵਾਲਾ ਹੀ ਹੋਵੇਗਾ ਜੋ ਪਹਿਲੀਆਂ ਮੀਟਿੰਗਾਂ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਆਗੂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦੇਣਗੇ, ਕਿਉਂਕਿ ਕਿਸਾਨ ਆਗੂਆਂ ਨੇ ਪਹਿਲਾਂ ਵੀ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਕੇਂਦਰ ਸਰਕਾਰ ਦੇ ਫੈਸਲੇ ਨੂੰ। ਇਸ ਕਰਕੇ ਕਿਸਾਨ ਅੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਸਰਕਾਰ ਆਪਣੇ ਹਿਸਾਬ ਨਾਲ ਫੈਸਲੇ ਸੁਣਾਉਂਦੀ ਆ ਜੋ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਆ। ਤੁਹਾਨੂੰ ਕੀ ਲੱਗਦਾ ਨਵਜੀਤ, ਅਗਲੀ ਰਣਨੀਤੀ ਕੀ ਹੋ ਸਕਦੀ ਹੈ ਕਿਸਾਨਾਂ ਦੀ? ਦੇਖੋ ਸੰਦੀਪ, ਰਣਨੀਤੀ ਦੀ ਗੱਲ ਕੀਤੀ ਹੈ, ਕਿਸਾਨਾਂ ਦਾ ਹੁਣ ਅਗਲਾ ਸਟੈਪ ਜਿਹੜਾ ਹੈ ਸ਼ਾਂਤਮਈ ਤਰੀਕੇ ਨਾਲ ਹਾਲਾਂਕਿ ਹੋਵੇਗਾ, ਕਿਉਂਕਿ ਇਹ ਧਰਨਾ ਪਹਿਲਾਂ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ। ਹੁਣ ਕਿਸਾਨਾਂ ਦਾ ਕਹਿਣਾ ਕਿ 12 ਦਸੰਬਰ ਨੂੰ ਸਾਰੇ ਟੋਲ ਪਲਾਜ਼ਾ ਫ੍ਰੀ ਹੋਣਗੇ। ਪਹਿਲਾਂ ਪੰਜਾਬ ਦੇ ਸੀਗੇ, ਪਰ ਹੁਣ ਭਾਰਤ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਹੋਣ ਦੀ ਗੱਲ ਕਹੀ ਜਾ ਰਹੀ ਆ। ਉਸ ਤੋਂ ਬਾਅਦ ਰਿਲਾਇੰਸ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਯੋਜਨਾ ਹੈ। ਅੰਬਾਨੀ ਅਡਾਨੀਆਂ ਦਾ ਜੋ ਕਾਰੋਬਾਰ ਹੈ, ਜਿੱਥੇ ਉਹਨਾਂ ਦੇ ਮਾਲ ਨੇ, ਉਹਨਾਂ ਨੂੰ ਘੇਰਨ ਦੀ ਯੋਜਨਾ ਹੈ। 14 ਦਸੰਬਰ ਨੂੰ ਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਦਿੱਲੀ ਦੀਆਂ ਸੜਕਾਂ ਨੂੰ ਜਾਮ ਕੀਤਾ ਜਾਊਗਾ, ਖਾਸ ਕਰਕੇ ਦਿੱਲੀ ਜੈਪੁਰ, ਦਿੱਲੀ ਆਗਰਾ ਹਾਈਵੇ ਨੂੰ 12 ਦਸੰਬਰ ਨੂੰ ਰੋਕਿਆ ਜਾਊਗਾ। ਮਤਲਬ ਕਿ ਅੱਜ ਤੋਂ 2 ਦਿਨ ਬਾਅਦ ਪੂਰੇ ਦੇਸ਼ ਵਿੱਚ ਅੰਦੋਲਨ ਤੇਜ਼ ਹੋ ਜਾਵੇਗਾ ਸੰਦੀਪ ਜੀ ਇਸ ਹੁਣ ਕਾਰਵਾਈ ਦੇ ਕਰਕੇ। ਕਿਉਂਕਿ ਜੇਕਰ ਹੁਣ ਕੇਂਦਰ ਸਰਕਾਰ ਲਟਕਾ ਰਹੀ ਹੈ, ਕਿਸਾਨਾਂ ਦੇ ਸਬਰ ਦਾ ਪਰਖਿਆ ਜਾ ਰਿਹਾ ਹੈ ਕਿਸਾਨਾਂ ਦੇ ਸਬਰ ਨੂੰ, ਤਾਂ ਹੁਣ ਨਤੀਜੇ ਕੋਈ ਨਾ ਕੋਈ ਨਿਕਲ ਕੇ ਸਾਹਮਣੇ ਆਉਣਗੇ। ਖੇਤੀਬਾੜੀ ਕਾਨੂੰਨਾਂ ਦੇ ਵਾਪਸ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਨੇ ਤਾਂ ਸਿੱਧੀ ਗੱਲ ਕਹੀ ਹੈ। ਜੀ ਨਵਜੀਤ, ਦੇਖਦੇ ਹਾਂ ਕੀ ਬਣਦਾ। ਕਿਸਾਨ ਘਰ-ਬਾਰ ਛੱਡ ਕੇ ਸੜਕਾਂ ਤੇ ਬੈਠਾ, ਉੱਥੇ ਹੀ ਸੌਂਦਾ ਆ, ਉੱਥੇ ਹੀ ਖਾਂਦਾ, ਉੱਪਰੋਂ ਇੰਨੀ ਠੰਡ ਦਾ ਮੌਸਮ ਆ। ਦੇਖੋ ਕਿੰਨੇ ਦਿਨ ਹੋ ਗਏ। ਇੰਨੀ ਦਲੇਰੀ ਤੇ ਹੌਸਲਾ ਦੇ ਕੇ ਸਮਝਾਉਣਾ ਚਾਹੀਦਾ ਸਰਕਾਰ ਨੂੰ ਵੀ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਏ ਬਿਨਾਂ ਦਿੱਲੀ ਤੋਂ ਵਾਪਸ ਪਰਤਣ ਵਾਲੇ ਹੈ ਨਹੀਂਗੇ। ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਸ ਦਾ ਹੱਲ ਕਰਨਾ ਚਾਹੀਦਾ। ਕਿਸਾਨਾਂ ਦੇ ਦਰਦ ਮਹਿਸੂਸ ਕਰਕੇ ਦੇਖਣੇ ਚਾਹੀਦੇ ਕਿਸ ਤਰ੍ਹਾਂ ਸੜਕਾਂ ਤੇ ਇੰਨੇ ਦਿਨਾਂ ਤੋਂ ਘਰ-ਬਾਰ ਛੱਡ ਕੇ ਬੈਠੇ ਹੋਏ ਨੇ। ਅੱਗੇ ਫਿਰ ਨਵਜੀਤ ਅਗਲੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ। ਅੱਜ ਦੇ ਲਈ ਬਸ ਇੰਨਾ ਹੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ। ਜੀ ਸੰਦੀਪ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ।